ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਭਾਰਤ ਸਰਕਾਰ ਵੱਲੋਂ ਸਿੱਖਾਂ ਦੀ ਜਾਸੂਸੀ ਕਰਨ ਵਾਲੇ ਇੱਕ ਜਰਮਨ ਇਮੀਗ੍ਰੇਸ਼ਨ ਅਧਿਕਾਰੀ ਦੇ ਖਿਲਾਫ ਜਰਮਨੀ ਦੇ ਪ੍ਰਸ਼ਾਸਨ ਵੱਲੋਂ ਅਦਾਲਤ ਵਿੱਚ ਦੋਸ਼ ਆਇਦ ਕੀਤੇ ਗਏ ਹਨ, ਜਿਸ ਨੂੰ 17 ਫਰਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਉੱਪਰ ਸਿੱਖਾਂ ਦੀ ਜਾਸੂਸੀ ਕਰਨ ਅਤੇ 45 ਕੇਸਾਂ ਵਿੱਚ ਪ੍ਰੋਫੈਸ਼ਨਲ ਸੀਕ੍ਰੇਸੀ ਰੂਲਸ ਦੀ ਉਲੰਘਣਾ ਕਰਨ ਦੇ ਦੋਸ਼ ਹਨ। ਉਧਰ ਦੂਜੇ ਪਾਸੇ ਕਸ਼ਮੀਰ ਵਿੱਚ ਹਿਊਮਨ ਰਾਈਟਸ ਐਕਟਿਵਿਸਟ ਖੁਰਮ ਪਰਵੇਜ਼ ਨੂੰ ਦੂਜੀ ਵਾਰ ਡਿਟੇਨ ਕਰ ਲਿਆ ਗਿਆ ਅਤੇ ਜੇਲ੍ਹ ਭੇਜਣ ਦੀ ਤਿਆਰੀ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਨਿੰਦਾ ਐਮਨੈਸਟੀ ਇੰਟਰਨੈਸ਼ਨਲ ਇੰਡੀਆ ਵੱਲੋਂ ਵੀ ਕੀਤੀ ਗਈ ਹੈ। ਅੱਜ ਦੇ ਸ਼ੋਅ ਵਿੱਚ ਅਸੀਂ ਇਹਨਾਂ ਦੋਹਾਂ ਮੁੱਦਿਆਂ ਤੇ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ ਨਾਲ ਗੱਲਬਾਤ ਕਰਾਂਗੇ ਕਿ ਭਾਰਤ ਸਰਕਾਰ ਕਿਸ ਨੀਤੀ ਤਹਿਤ ਇਹਨਾਂ ਅਮਲਾਂ ਨੂੰ ਅੰਜਾਮ ਦੇ ਰਹੀ ਹੈ ਅਤੇ ਕਿਉਂ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਜੀਤ ਸਿੰਘ ਜੀ, ਜਿਹੜਾ ਇਹ ਪਹਿਲਾ ਇਸ਼ੂ ਹੈਗਾ ਕਿ ਜਿਹੜਾ ਜਰਮਨ ਦੇ ਵਿੱਚ ਸਿੱਖਾਂ ਦੀ ਜਾਸੂਸੀ ਕਰਦੇ ਇੱਕ ਜਰਮਨ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਫੈਬਰਵਰੀ ਦੇ ਵਿੱਚ, ਤੇ ਹੁਣ ਉਹਦੇ ਖਿਲਾਫ ਉੱਥੋਂ ਦੀ ਅਦਾਲਤ ਦੇ ਵਿੱਚ ਦੋਸ਼ ਆਇਦ ਕੀਤੇ ਗਏ ਨੇ। ਇਹ ਜਿਹੜਾ ਸਾਰਾ ਘਟਨਾਕ੍ਰਮ ਚੱਲ ਰਿਹਾ ਹੈ, ਇਹਦੇ ਪਿੱਛੇ ਤੁਸੀਂ ਕੀ ਮਨਸ਼ਾ ਸਮਝਦੇ ਹੋ ਜਿਹੜੀ ਇੰਡੀਅਨ ਗਵਰਨਮੈਂਟ ਵੱਲੋਂ ਇਹ ਕੀਤਾ ਜਾ ਰਿਹਾ ਹੈ ਜਾਂ ਇੰਡੀਅਨ ਇੰਟੈਲੀਜੈਂਸ ਵੱਲੋਂ ਇਹ ਕੀਤਾ ਜਾ ਰਿਹਾ ਹੈ? ਇਹ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਵੈਸੇ ਤਾਂ ਆਪਾਂ ਜਾਣਦੇ ਹਾਂ ਕਿ ਜਿੰਨਾ ਵੀ ਸਿੱਖ ਡਾਇਸਪੋਰਾ ਹੈ ਉਹਦੀ ਐਕਟੀਵਿਟੀਜ਼ ਉੱਪਰ ਇਹਨਾਂ ਦੀਆਂ ਏਜੰਸੀਜ਼ ਜਿਹੜੀਆਂ ਨੇ ਉਹ ਲਗਾਤਾਰ ਨਜ਼ਰ ਬਣਾ ਕੇ ਰੱਖਦੀਆਂ ਨੇ ਜੀ। ਤੇ ਇੱਕ ਕਾਫੀ ਜ਼ਿਆਦਾ ਜ਼ਿਕਰ ਆਉਂਦਾ ਹੁੰਦਾ ਕਿ ਭਾਰਤ ਸਰਕਾਰ ਨੇ ਬਹੁਤ ਸਾਰੇ ਲੋਕਾਂ ਨੂੰ ਬਲੈਕਲਿਸਟ ਕੀਤਾ ਹੋਇਆ, ਸਿੱਖਾਂ ਨੂੰ ਵਾਪਸ ਨਹੀਂ ਆ ਸਕਦੇ ਜੀ। ਕੁਝ ਕੇ ਸਾਡੀ ਜਾਣਕਾਰੀ 'ਚ ਇਸ ਤਰ੍ਹਾਂ ਦੇ ਵੀ ਹੈਗੇ ਨੇ ਕਿ ਜਿਹੜੇ ਬਹੁਤ ਵਧੀਆ ਇੱਧਰ ਆਉਂਦੇ ਸੀ, ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਸੀਗੇ, ਪਰ ਇੱਕ ਦੋ ਵਾਰ ਉਹ ਅਚਾਨਕ ਆਏ ਤੇ ਉਹਨਾਂ ਨੂੰ ਕਹਿ ਦਿੱਤਾ ਕਿ ਨਹੀਂ, ਹੁਣ ਤੁਹਾਡਾ ਨਾਂ ਕਾਲੀ ਸੂਚੀ 'ਚ ਪੈ ਗਿਆ, ਹੁਣ ਤੁਸੀਂ ਨਹੀਂ ਆ ਸਕਦੇ। ਉਹ ਜਾਣਕਾਰੀਆਂ ਜਿਹੜੀਆਂ ਨੇ ਇਹਨਾਂ ਨੂੰ ਜਾਣੀਆਂ ਹੀ ਨੇ ਅਕਸਰ ਬੰਦਿਆਂ ਦੇ ਬਾਰੇ ਦੇ ਵਿੱਚ। ਤੇ ਖਾਸ ਕਰਕੇ ਇਮੀਗ੍ਰੇਸ਼ਨ ਦਾ ਜਿਹੜਾ ਮਹਿਕਮਾ ਆ ਉਹ ਕਾਫੀ ਮਹੱਤਵਪੂਰਨ ਹੁੰਦਾ ਤੇ ਕਾਫੀ ਤਰ੍ਹਾਂ ਦੀ ਸੀਕ੍ਰੇਟ ਜਾਣਕਾਰੀ ਜਿਹੜੀ ਹੈ ਕਿਸੇ ਵੀ ਬੰਦੇ ਦੇ ਬਾਰੇ ਦੇ ਵਿੱਚ, ਔਰ ਵੱਖ-ਵੱਖ ਦੇਸ਼ਾਂ ਦੇ ਵਿੱਚ ਕਾਨੂੰਨ ਬਣੇ ਹੋਏ ਨੇ ਜੀ, ਉਹ ਜਾਣਕਾਰੀ ਜਿਹੜੀ ਆ ਉਹ ਮਤਲਬ ਤੁਸੀਂ ਬਾਹਰ ਨਹੀਂ ਕੱਢ ਸਕਦੇ ਜਾਂ ਦੱਸ ਨਹੀਂ ਸਕਦੇ, ਕੋਈ ਆਫੀਸ਼ੀਅਲ ਸੀਕ੍ਰੇਸੀ ਹੁੰਦੀ ਹੈ ਜੀ। ਬਿਲਕੁਲ। ਇਹ ਜਿਹੜੇ ਵਿਅਕਤੀ ਦਾ ਮਾਮਲਾ ਆਇਆ ਹੈਗਾ, ਇਹਨੂੰ ਇਸ ਸਾਲ ਫਰਵਰੀ ਦੇ ਵਿੱਚ 17 ਫਰਵਰੀ ਨੂੰ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਹੋਈ ਸੀਗੀ ਜੀ। ਤੇ ਨਾਂ ਉਹਦਾ ਜਿਹੜਾ ਆ ਉਹ ਨਹੀਂ ਅਜੇ ਤੱਕ ਉਹਨਾਂ ਦੇ ਵੱਲੋਂ ਜਨਤਕ ਕੀਤਾ ਗਿਆ। ਸਿਰਫ ਉਹਦੇ ਨਾਂ ਦੇ ਜਿਹੜੇ ਜਿਨ੍ਹਾਂ 3 ਅਕਸ਼ਰਾਂ ਤੋਂ ਨਾਂ ਸ਼ੁਰੂ ਹੁੰਦੇ ਨੇ ਨਾਂ ਦੇ ਵੱਖ-ਵੱਖ ਹਿੱਸੇ, ਉਹੀ ਸਿਰਫ ਜਨਤਕ ਕੀਤੇ ਗਏ ਆ ਤੇ ਉਸੇ ਤੋਂ ਹੀ ਪੁਲਿਸ ਉਹਨੂੰ ਮੁਖਾਤਿਬ ਹੁੰਦੀ ਹੈ। ਬਾਕੀ ਉਹ ਕਹਿੰਦੇ ਆ ਕਿ ਅਸੀਂ ਕਿਸੇ ਵੀ ਮੁਲਜ਼ਮ ਦੀ ਜਿਹੜੀ ਹੈਗੀ ਆ ਉਹਦੀ ਪਛਾਣ ਉਹਨੂੰ ਬਚਾ ਕੇ ਰੱਖਣ ਦਾ ਮਤਲਬ ਉੱਥੇ ਕਾਨੂੰਨ ਆ, ਉਹਦੇ ਮੁਤਾਬਕ ਉਹਨਾਂ ਨੇ ਉਹਦਾ ਨਾਂ ਤਾਂ ਪੂਰਾ ਨਹੀਂ ਕੀਤਾ ਜੀ। ਪਰ ਜਿਹੜੇ ਇਨੀਸ਼ੀਅਲਸ ਵੀ ਉਹਨਾਂ ਨੇ ਜਾਰੀ ਕੀਤੇ ਨੇ ਸ਼ੁਰੂਆਤੀ ਅਕਸਰ, ਉਹਨਾਂ ਤੋਂ ਕਾਫੀ ਸਾਰੀ ਜਾਣਕਾਰੀ ਕੱਢਣ ਦੀ ਕੋਸ਼ਿਸ਼ ਕੀਤੀ ਗਈ ਆ ਬੀਤੇ ਸਮੇਂ ਦੇ ਦੌਰਾਨ ਬੰਦਿਆਂ ਦੇ ਵੱਲੋਂ। ਉਹਦੇ ਵਿੱਚ ਆਇਆ ਕਿ ਇੱਕ ਵਿਅਕਤੀ ਦੇ ਨਾਲ ਕਾਫੀ ਜ਼ਿਆਦਾ ਜਾਣਕਾਰੀ ਮਿਲਦੀ ਹੈ, ਮੰਨਿਆ ਜਾ ਰਿਹਾ ਕਿ ਉਹੀ ਵਿਅਕਤੀ ਹੈ ਜਿਹੜਾ ਇਹ ਫੜਿਆ ਗਿਆ। ਤਕਰੀਬਨ ਤਮਿਲਨਾਡੂ ਦਾ ਇਹ ਹੈ ਔਰ ਲਗਭਗ 25 ਸਾਲ ਤੋਂ ਇਹ ਇਮੀਗ੍ਰੇਸ਼ਨ ਦੇ ਵਿੱਚ ਜੌਬ ਕਰ ਰਿਹਾ ਸੀ ਜੀ। ਤੇ ਮਤਲਬ ਉੱਥੇ ਕਾਫੀ ਹਿੰਦੂਤਵਾਦੀ ਜਿਹੜੀ ਐਕਟੀਵਿਟੀ ਆ ਉਹਦੇ ਵਿੱਚ ਸ਼ਾਮਲ ਹੈ। ਉਹਨੇ ਇੱਕ ਮੰਦਿਰ ਵੀ ਉੱਥੇ ਉਸਾਰਿਆ ਆ, ਪਾਰਟ ਟਾਈਮ ਪੁਜਾਰੀ ਦਾ ਕੰਮ ਵੀ ਕਰਦਾ ਆ ਜੀ। ਤੇ ਜਿਹੜਾ ਇਹ ਮਤਲਬ ਸਿੱਧੇ ਤੌਰ ਦੇ ਉੱਪਰ ਜਰਮਨ ਏਜੰਸੀ ਦੇ ਵੱਲੋਂ ਕਹਿਣਾ, ਇੱਕ ਤਾਂ ਗੱਲ ਹੁੰਦੀ ਕਿ ਇਹ ਕਹਿ ਦੇਣਾ ਕਿ ਇਹ ਸਾਡੇ ਜਿਹੜੇ ਕਾਨੂੰਨ ਨੇ ਉਹਨਾਂ ਦੀ ਉਲੰਘਣਾ ਕਰ ਰਿਹਾ ਸੀਗਾ। ਸਿੱਧੇ ਤੌਰ ਦੇ ਉੱਪਰ ਇਹ ਗੱਲ ਕਹੀ ਗਈ ਕਿ ਇੰਡੀਅਨ ਏਜੰਸੀਜ਼ ਨੂੰ ਪਰਟੀਕੁਲਰਲੀ ਸਿੱਖਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਹੈ ਉਹ ਮੁਹੱਈਆ ਕਰਵਾ ਰਿਹਾ ਜੀ। ਬਿਲਕੁਲ। ਸੋ ਇੱਕ ਸਟੇਟ ਜਾਂ ਉਹਦੀਆਂ ਏਜੰਸੀਆਂ ਦੇ ਉੱਪਰ ਵੀ ਕਾਫੀ ਸਿੱਧੀ ਸ਼ਮੂਲੀਅਤ ਦਾ ਹੈਗਾ ਵੀ ਕਿਸ ਤਰੀਕੇ ਦੇ ਨਾਲ ਇਹ ਦੂਸਰੇ ਦੇਸ਼ਾਂ ਦੇ ਵਿੱਚ ਵੀ ਦਖਲ ਅੰਦਾਜ਼ੀ ਕਰਦੇ ਨੇ ਜੀ।
ਪਰ ਖਾਸ ਤੌਰ ਦੇ ਉੱਪਰ ਜਿਹੜੀ ਸਿੱਖ ਡਾਇਸਪੋਰਾ ਦੀ ਜਿਹੜੀ ਐਕਟੀਵਿਟੀ ਹੈ, ਮੇਨ ਪਰਪਸ ਤਾਂ ਦੇਖੋ ਇਹਦਾ ਇਹੀ ਹੈ ਕਿ ਉਹਨੂੰ ਕੰਟੇਨ ਕਰਨ ਦੀ ਕੋਸ਼ਿਸ਼ ਕਰਨੀ, ਉਹਨਾਂ ਨੂੰ ਰੋਕਣ ਦੀ, ਉਹਨਾਂ ਤੇ ਦਬਾਅ ਬਣਾਉਣ ਦੀ, ਉਹਨਾਂ ਦੀਆਂ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਲੈਣੀਆਂ, ਬੰਦਿਆਂ ਨੂੰ ਬਲੈਕਮੇਲ ਵੀ ਕਰਦੇ ਹੋਣਗੇ ਉਹਨਾਂ ਜਾਣਕਾਰੀਆਂ ਦੇ ਆਧਾਰ ਦੇ ਉੱਪਰ ਜੀ ਕਿ ਤੁਹਾਨੂੰ ਵਾਪਸ ਜਾਣ ਤੋਂ ਰੋਕ ਸਕਦੇ ਆ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਹੈਗਾ ਸਾਰਾ ਹੈ। ਜਦੋਂ ਇੱਕ ਗੈਰ ਕਾਨੂੰਨੀ ਕੰਮ ਤੁਸੀਂ ਕਰਵਾ ਰਹੇ ਹੋ ਤੇ ਇਹਦਾ ਮਤਲਬ ਹੈ ਕਿਸੇ ਭਲੇ ਦੇ ਵਾਸਤੇ ਤਾਂ ਨਹੀਂ ਤੁਸੀਂ ਕਰਵਾ ਰਹੇ। ਜੀ ਜੀ ਬਿਲਕੁਲ। ਪਰਮਜੀਤ ਸਿੰਘ ਜੀ, ਜਦੋਂ ਇਹ ਸਾਰੀ ਘਟਨਾਕ੍ਰਮ ਨੂੰ ਤੁਸੀਂ ਬਿਆਨ ਕੀਤਾ ਹੈ ਤਾਂ ਇਹਦੇ ਪਿੱਛੋਂ ਜਿਹੜਾ ਮੈਸੇਜ ਨਿਕਲਦਾ, ਜਿਸ ਹਿਸਾਬ ਨਾਲ ਜਾਂ ਜਿਸ ਐਂਗਲ ਨਾਲ ਇੰਡੀਆ ਜਾਂ ਇੰਡੀਅਨ ਏਜੰਸੀਜ਼ ਕਹਿ ਲਓ ਉਹ ਕੰਮ ਕਰ ਰਹੀਆਂ ਨੇ, ਤਾਂ ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖ ਡਾਇਸਪੋਰਾ ਬੈਠਾ ਹੈ, ਤੁਸੀਂ ਕੀ ਸਮਝਦੇ ਹੋ ਵੀ ਇਸ ਘਟਨਾ ਦੇ ਜਾਂ ਇਸ ਦੇ ਸਾਹਮਣੇ ਆਉਣ ਦੇ ਨਾਲ ਉਹਨਾਂ ਨੂੰ ਕੀ ਮੈਸੇਜ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਕਿਸ ਹਿਸਾਬ ਨਾਲ ਇਹਨੂੰ ਦੇਖਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰ ਸਕਦੇ ਨੇ? ਮੈਨੂੰ ਜਿਸ ਤੱਕ ਲੱਗਦਾ ਬੰਦੇ ਕੰਸਰਨ ਤਾਂ ਹੁੰਦੇ ਹੀ ਨੇ, ਪਰ ਆਲਰੇਡੀ ਜਿਹੜੇ ਬੰਦੇ ਸਿੱਖ ਐਕਟਿਵਿਜ਼ਮ ਦੇ ਵਿੱਚ ਹੈਗੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਚੀਜ਼ਾਂ ਹੁੰਦੀਆਂ ਨੇ ਜੀ। ਤੇ ਖਾਸ ਤੌਰ ਦੇ ਉੱਪਰ ਜੇਕਰ ਆਪਾਂ ਗ੍ਰਿਫਤਾਰੀ ਦੀ ਗੱਲ ਕਰੀਏ ਹੈ ਨਾ, ਵੀ ਇਸ ਕਰਕੇ ਕੋਈ ਇਹ ਤਾਂ ਨਵੀਂ ਗੱਲ ਨਹੀਂ ਹੈ ਕਿ ਇਹਦੇ ਤੋਂ ਇਹ ਗੱਲ ਪਤਾ ਲੱਗ ਗਈ ਕਿ ਉਹ ਜੀ ਸਾਡੀ ਜਸੂਸੀ ਕਰਵਾ ਰਹੇ ਨੇ ਤੇ ਬੰਦਿਆਂ ਦੇ ਉੱਪਰ ਉਸ ਤਰੀਕੇ ਦਾ ਕੋਈ ਅਸਰ ਪਊਗਾ ਜੀ। ਹਾਂ, ਫੜੇ ਜਾਣ ਦੇ ਨਾਲ ਤਾਂ ਮੈਨੂੰ ਲੱਗਦਾ ਹੈ ਕਿ ਘੱਟੋ ਘੱਟ ਜਰਮਨ ਦੇ ਵਿੱਚ ਤਾਂ ਸਿੱਖ ਡਾਇਸਪੋਰਾ ਜਿਹੜਾ ਹੈ ਇਸ ਗੱਲ ਤੋਂ ਉਤਸ਼ਾਹਿਤ ਹੋਣਗੇ। ਕੋਈ ਬੰਦਾ ਜਿਹੜਾ ਇੰਨੇ ਲੰਬੇ ਸਮੇਂ ਤੋਂ ਉਹਨਾਂ ਦੇ ਖਿਲਾਫ ਕੰਮ ਕਰ ਰਿਹਾ ਸੀਗਾ ਕਿ ਉਹਨੂੰ ਉੱਥੋਂ ਦੀ ਗਵਰਨਮੈਂਟ ਨੇ ਸੀਰੀਅਸਲੀ ਲਿਆ ਔਰ ਜਿਹੜੇ ਦੋਸ਼ ਲੱਗੇ ਨੇ ਉਹਦੇ ਵਿੱਚ ਸਿੱਧੀ ਭਾਰਤ ਦੀਆਂ ਏਜੰਸੀਆਂ ਦੇ ਉੱਪਰ ਉਹਨਾਂ ਨੇ ਦੋਸ਼ ਲਾਇਆ ਤੇ ਉਹਨਾਂ ਦੇ ਵਾਸਤੇ ਇਹ ਕੰਮ ਕਰਦਾ ਸੀ। ਇੱਕ ਚੰਗੇ ਸਾਈਨ ਦੇ ਤੌਰ ਦੇ ਉੱਪਰ ਲੈਣਾ ਚਾਹੀਦਾ ਘੱਟੋ ਘੱਟ ਉਹਦੀ ਗ੍ਰਿਫਤਾਰੀ ਨੂੰ, ਔਰ ਜਿਸ ਤਰੀਕੇ ਦੇ ਨਾਲ ਜਰਮਨੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਜੀ। ਪਰਮਜੀਤ ਸਿੰਘ ਜੀ, ਇਸੇ ਦੇ ਨਾਲ ਅਸੀਂ ਹੁਣ ਆਪਣੇ ਅਗਲੇ ਇਸ਼ੂ ਦੇ ਵੱਲ ਚੱਲਦੇ ਹਾਂ। ਜਿਹੜੇ ਜੰਮੂ ਐਂਡ ਕਸ਼ਮੀਰ ਤੋਂ ਹਿਊਮਨ ਰਾਈਟਸ ਐਕਟਿਵਿਸਟ ਹੈਗੇ ਆ ਖੁਰਮ ਪਰਵੇਜ਼, ਉਹਨਾਂ ਨੂੰ ਦੁਬਾਰਾ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਨੂੰ ਜੇਲ੍ਹ ਭੇਜਣ ਦੀ ਖਬਰ ਵੀ ਆ ਰਹੀ ਹੈ। ਇਸ ਸਾਰੇ ਘਟਨਾਕ੍ਰਮ ਨੂੰ ਜੋ ਹੁਣ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ ਤੇ ਜਿਹੜੀ ਓਵਰਆਲ ਸਿਚੁਏਸ਼ਨ ਬਣੀ ਹੋਈ ਹੈ ਪਿਛਲੇ ਕਈ ਦਿਨਾਂ ਦੇ ਵਿੱਚੋਂ, ਖਾਸ ਕਰਕੇ ਉੜੀ ਹਮਲੇ ਦੇ ਸਬੰਧ ਦੇ ਵਿੱਚ ਜਿਹੜੀ ਬਲੇਮ ਗੇਮ ਚੱਲ ਰਹੀ ਹੈ ਪਾਕਿਸਤਾਨ ਤੇ ਇੰਡੀਆ ਦੇ ਵਿਚਾਲੇ, ਤੇ ਜਦੋਂ ਇਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋ ਤਾਂ ਜਿਹੜੇ ਹਿਊਮਨ ਰਾਈਟਸ ਦੇ ਇਸ਼ੂਜ਼ ਹੈਗੇ ਆ ਉਹਦੇ ਉੱਪਰ ਤੁਹਾਡਾ ਕੀ ਟੇਕ ਹੈ? ਈਵਨ ਐਮਨੈਸਟੀ ਇੰਟਰਨੈਸ਼ਨਲ ਨੇ ਵੀ ਇਹਨੂੰ ਕੰਡੈਮ ਕੀਤਾ ਤੇ ਮੰਗ ਕੀਤੀ ਹੈ ਕਿ ਜਾਂ ਤਾਂ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਾਂ ਫਿਰ ਉਹਨਾਂ ਤੇ ਪ੍ਰੋਪਰ ਕੇਸ ਰਜਿਸਟਰ ਕੀਤਾ ਜਾਵੇ। ਬਿਲਕੁਲ ਇਹਨੂੰ ਜਿਹੜਾ ਕਿਹਾ ਸ਼ਬਦ ਵਰਤਿਆ ਜਾਂਦਾ ਉਹ ਕਹਿੰਦੇ ਨੇ ਜੀ ਐਡਮਿਨਿਸਟ੍ਰੇਟਿਵ ਡਿਟੈਂਸ਼ਨ ਜੀ। ਅਸੀਂ ਪ੍ਰਬੰਧਕੀ ਤੌਰ ਦੇ ਉੱਪਰ ਉਹਨਾਂ ਨੂੰ ਗ੍ਰਿਫਤਾਰ ਕੀਤਾ। ਉੱਥੇ ਜੰਮੂ ਐਂਡ ਕਸ਼ਮੀਰ ਇੱਕ ਕਾਨੂੰਨ ਹੈਗਾ ਸੋ ਕਾਲਡ, ਮੈਂ ਕਹੂੰਗਾ ਪਬਲਿਕ ਸੇਫਟੀ ਐਕਟ ਜੀ। ਉਹਦੇ ਵਿੱਚ ਇਹ ਹੈ ਕਿ ਤੁਸੀਂ ਬਿਨਾਂ ਕਿਸੇ ਵਿਅਕਤੀ ਦੇ ਉੱਪਰ ਦੋਸ਼ ਲਾਇਆ, ਚਾਰਜਸ ਫਾਈਲ ਕੀਤੇ, ਉਹਨੂੰ ਤੁਸੀਂ ਬਿਨਾਂ ਮੁਕੱਦਮਾ ਚਲਾਇਆ, ਬਿਨਾਂ ਟਰਾਇਲ ਤੇ ਉਹਨੂੰ ਤੁਸੀਂ ਡਿਟੇਨ ਕਰਕੇ ਰੱਖ ਸਕਦੇ ਜੀ। ਸੋ ਉਹਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ 16 ਸਤੰਬਰ ਨੂੰ। ਤੇ ਉਸ ਤੋਂ ਬਾਅਦ ਦੇ ਵਿੱਚ ਅਦਾਲਤ ਵੱਲੋਂ ਉਹਨਾਂ ਦੀ ਰਿਹਾਈ ਦੇ ਆਰਡਰ ਦੇ ਦਿੱਤੇ ਗਏ। ਅਦਾਲਤ ਨੇ ਗੱਲ ਕਹੀ ਕਿ ਤੁਸੀਂ ਇਸ ਤਰ੍ਹਾਂ ਇਹਨਾਂ ਨੂੰ ਨਹੀਂ ਰੱਖ ਸਕਦੇ, ਰਿਹਾ ਕਰੋ। ਪਰ ਇਹ ਕਰਦੇ ਨੇ ਕਿ ਉਹਨਾਂ ਨੂੰ ਰਿਹਾ ਕੀਤਾ, ਰਿਹਾ ਕਰਨ ਤੋਂ ਬਾਅਦ ਫਿਰ PSA ਲਾ ਕੇ ਦੁਬਾਰਾ ਫਿਰ ਗ੍ਰਿਫਤਾਰ ਕਰ ਲਿਆ ਜੀ। ਸੋ ਇਹ ਕਿਸ ਤਰ੍ਹਾਂ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਚੱਕਰ ਹੈਗਾ ਆ ਜਿਹੜਾ ਅਲਟੀਮੇਟਲੀ ਕਿਸੇ ਵੀ ਬੰਦੇ ਨੂੰ ਬਿਨਾਂ ਦੋਸ਼ ਲਾਇਆ ਉਹਨੂੰ ਅੰਦਰ ਰੱਖਣ ਦਾ ਇਹਨਾਂ ਦਾ ਮੁੱਖ ਮਕਸਦ ਜਿਹੜਾ ਹੈ ਉਹ ਹੈ। ਉਹਦਾ ਕਾਰਨ ਇਹ ਹੈ ਕਿ ਕਸ਼ਮੀਰ ਦੇ ਵਿੱਚ ਇੱਕ ਤਾਂ ਜਿਹੜੇ ਹਾਲਾਤ ਪਿਛਲੇ ਤਕਰੀਬਨ 2-2.5 ਮਹੀਨੇ ਤੋਂ ਬਣੇ ਹੋਏ ਨੇ ਉਹ ਕਾਫੀ ਗੰਭੀਰ ਨੇ ਤੇ ਜਿਸ ਤਰੀਕੇ ਦੇ ਨਾਲ ਭਾਰਤ ਸਰਕਾਰ ਦੇ ਵੱਲੋਂ ਜਾਂ ਇੱਥੋਂ ਜਿਹੜੀਆਂ ਫੌਜੀ ਤਾਕਤ ਹੈ ਤਾਇਨਾਤ ਉਹਨਾਂ ਦੇ ਵੱਲੋਂ ਤਕਰੀਬਨ 80 ਦੇ ਕਰੀਬ ਨੌਜਵਾਨ ਜਿਹੜੇ ਆ ਉਹਨਾਂ ਨੂੰ ਗੋਲੀ ਦਾ ਨਿਸ਼ਾਨਾ ਉੱਥੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਬਣਾਇਆ ਗਿਆ ਜੀ। ਉਸ ਤੋਂ ਇਲਾਵਾ ਜਿਹੜੀਆਂ ਸ਼ਰਰਿਆਂ ਵਾਲੀਆਂ ਬੰਦੂਕਾਂ ਚਲਾਉਂਦੇ ਨੇ ਉਹਨਾਂ ਦੇ ਨਾਲ ਬਹੁਤ ਸਾਰੇ ਵਿਅਕਤੀ ਜਿਹੜੇ ਆ ਖਾਸ ਤੌਰ ਦੇ ਉੱਪਰ ਨੌਜਵਾਨ, ਕਿਸੇ ਦੀਆਂ ਦੋਵੇਂ ਅੱਖਾਂ ਗਈਆਂ, ਕਿਸੇ ਤੇ ਇੱਕ ਕਾਫੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਦਾ ਮਸਲਾ ਜਿਹੜਾ ਉਹ ਬਣਿਆ ਹੋਇਆ ਸੀ ਜੀ। ਪਰ ਇਹ ਵੀ ਸੀ ਕਿ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਹਿਊਮਨ ਰਾਈਟਸ ਕਾਉਂਸਲ ਹੈ ਖੁਰਮ ਪਰਵੇਜ਼ ਨੇ ਉੱਥੇ ਜਾ ਕੇ ਸੰਬੋਧਨ ਕਰਨਾ ਸੀਗਾ ਕਸ਼ਮੀਰ ਦੀ ਮੌਜੂਦਾ ਹਿਊਮਨ ਰਾਈਟਸ ਹਾਲਾਤ ਦੇ, ਮਨੁੱਖੀ ਹੱਕਾਂ ਦਾ ਜਿਹੜਾ ਘਾਣ ਹੋ ਰਿਹਾ ਉਹਦੇ ਹਾਲਾਤ ਦੇ ਉੱਪਰ।
ਮੁੱਖ ਮਨੋਰਥ ਤਾਂ ਇਹਨਾਂ ਦਾ ਇਹੀ ਹੈ ਕਿ ਉਹਨਾਂ ਨੂੰ ਰੋਕਿਆ ਜਾਵੇ। ਉੱਥੇ ਜਾ ਕੇ ਜਿਹੜੀ ਗੱਲਬਾਤ ਹੈ ਤੇ ਇੱਕ ਕਹੀਏ ਕਿ ਆਪਾਂ ਜੋ ਜ਼ਮੀਨੀ ਹਕੀਕਤ ਆ ਉਹਨੂੰ ਬਿਆਨ ਨਾ ਕਰ ਸਕੇ, ਉਹਨਾਂ ਨੂੰ ਰੋਕਣ ਦੇ ਵਾਸਤੇ ਇਹਨਾਂ ਨੇ ਇਹ ਕਦਮ ਜਿਹੜਾ ਹੈ ਚੁੱਕਿਆ ਆ। ਦੋਸ਼ ਇਸ ਕਰਕੇ ਨਹੀਂ ਲਾ ਰਹੇ ਕਿਉਂਕਿ ਦੋਸ਼ ਸਿੱਧੇ ਤੁਹਾਡੇ ਕੋਲ ਹੈ ਕੋਈ ਨਹੀਂ ਹੈ, ਦੋਸ਼ ਲਾ ਕੇ ਗ੍ਰਿਫਤਾਰ ਕਰੋਗੇ। ਤੇ ਇਹਨਾਂ ਨੇ ਜਿਹੜਾ ਬਹਾਨਾ ਵੀ ਬਣਾਇਆ ਉਹ ਇਹ ਬਣਾਇਆ ਕਿ ਇਹ ਕਿਸੇ ਦਿਨ ਕੁਝ ਬੰਦਿਆਂ ਨੂੰ ਨਾਲ ਲੈ ਕੇ ਇੱਕ ਮਸਜਿਦ ਦੇ ਬਾਹਰ ਖੜ ਕੇ ਨਾਅਰੇਬਾਜ਼ੀ ਕਰ ਰਹੇ ਸੀ ਕੁਝ ਦਿਨ ਪਹਿਲਾਂ। ਇਸ ਕਰਕੇ ਅਮਨ ਕਾਨੂੰਨ ਨੂੰ ਬਹੁਤ ਜ਼ਿਆਦਾ ਖਤਰਾ ਖੜਾ ਹੋ ਗਿਆ ਇਹਦੇ ਨਾਲ, ਤੇ ਇਹਨਾਂ ਦੇ ਉੱਪਰ ਕੋਈ ਦੋਸ਼ ਲਾਉਣ ਦੀ ਲੋੜ ਨਹੀਂ ਹੈਗੀ। ਇਹਨਾਂ ਨੂੰ ਫੜ ਕੇ ਤੇ ਜਿਹੜਾ ਅਸੀਂ ਪ੍ਰਬੰਧਕੀ ਹਿਰਾਸਤ ਜਿਹੜੀ ਆ ਉਹਦੇ ਵਿੱਚ ਰੱਖ ਲਈ ਜੀ। ਇਹ ਮਤਲਬ ਜਿਹੜਾ ਰੀਜ਼ਨ ਦਿੱਤਾ ਗਿਆ, ਕਾਰਨ ਦੱਸਿਆ ਗਿਆ, ਉਹ ਇਹ ਦੱਸਿਆ ਗਿਆ ਹੈ। ਬਿਲਕੁਲ ਦੇਖੇ ਪਤਾ ਲੱਗਦਾ ਕਿ ਅਸਲ ਦੇ ਵਿੱਚ ਹੈ ਤਾਂ ਇਹ ਇੱਕ ਬਹਾਨਾ ਹੈ। ਮੁੱਖ ਮਨੋਰਥ ਜਿਹੜਾ ਆ ਉਹ ਇਹੀ ਹੈ ਕਿ ਜੋ ਕਸ਼ਮੀਰ ਦੇ ਵਿੱਚ ਵਾਪਰ ਰਿਹਾ ਹੈ ਉਹ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਪਰ ਇੱਕ ਕੌਮਾਂਤਰੀ ਮੰਚ ਦੇ ਉੱਪਰ ਜਿਹੜੀ ਉਹਦੀ ਗੱਲ ਕੀਤੀ ਜਾਣੀ ਸੀਗੀ, ਉਹਨੂੰ ਰੋਕਣ ਦਾ ਹੀ ਮਕਸਦ ਹੈ ਜੀ। ਪਰਮਜੀਤ ਸਿੰਘ ਜੀ, ਜਦੋਂ ਅਸੀਂ ਕਸ਼ਮੀਰ ਦੇ ਵਿੱਚ ਹਿਊਮਨ ਰਾਈਟਸ ਵਾਇਓਲੇਸ਼ਨਸ ਦੀਆਂ ਘਟਨਾਵਾਂ ਦੀ ਗੱਲ ਕਰਦੇ ਹਾਂ ਤਾਂ ਉਹਦੀ ਇੱਕ ਐਗਜ਼ਾਮਪਲ ਤੁਸੀਂ ਅੱਜ ਸਾਡੇ ਦਰਸ਼ਕਾਂ ਦੇ ਨਾਲ ਵਿਸਥਾਰ ਦੇ ਨਾਲ ਸ਼ੇਅਰ ਕੀਤੀ ਹੈ। ਤੇ ਜਦੋਂ ਅਸੀਂ ਇਹਨੂੰ ਪੰਜਾਬ ਦੇ ਹਵਾਲੇ ਨਾਲ ਜੋੜ ਕੇ ਦੇਖਦੇ ਹਾਂ ਤਾਂ ਪਿਛਲੇ ਦਿਨੀ ਇੱਕ ਖਬਰ, ਇੱਕ ਵੀਡੀਓ ਸਾਹਮਣੇ ਆਇਆ ਸੀਗਾ ਕਿ ਇੱਕ ਐਨਾਲਿਸਟ ਹੈਗੇ ਆ ਜਿਨ੍ਹਾਂ ਨੇ ਅਨਿਲ ਕੌਲ, ਜਿਨ੍ਹਾਂ ਨੇ ਰਾਜ ਸਭਾ ਟੀਵੀ ਤੇ ਜਾ ਕੇ ਜਿਹੜੀ ਕਸ਼ਮੀਰ ਦੇ ਵਿੱਚ ਜੋ ਚੱਲ ਰਿਹਾ ਹੈ ਉਹਨੂੰ ਪੰਜਾਬ ਦੇ ਨਾਲ ਕੰਪੇਅਰ ਕਰਦਿਆਂ ਇਹ ਗੱਲ ਕਹੀ ਸੀ ਕਿ ਜੋ KPS ਗਿੱਲ ਨੇ ਪੰਜਾਬ ਦੇ ਵਿੱਚ ਖਾੜਕੂਆਂ ਦੇ ਪਰਿਵਾਰਾਂ ਦੇ ਨਾਲ ਕੀਤਾ ਉਹ ਅੱਜ ਕਸ਼ਮੀਰ ਦੇ ਵਿੱਚ ਵੀ ਕਰਨ ਦੀ ਲੋੜ ਹੈਗੀ ਹੈ। ਜੋ ਮਤਲਬ ਪਰਿਵਾਰਾਂ ਦੇ ਉੱਪਰ ਵੀ ਤਸ਼ੱਦਦ ਕਰਨ ਦੀ ਉਹਨਾਂ ਨੇ ਸ਼ਰੇਆਮ ਇਹ ਗੱਲ ਕਬੂਲੀ ਸੀ ਤੇ ਆਪਣੇ ਮੂੰਹੋਂ ਕਹੀ ਸੀ। ਜਿਹੜੀ ਇਹ ਮਾਨਸਿਕਤਾ ਹੈਗੀ ਹੈ, ਜਿਹੜੀ ਇੰਡੀਅਨ ਸਟੇਟ ਦੀ ਜੋ ਇਹ ਸਾਰਾ ਕੁਝ ਡਰਾਈਵ ਕਰ ਰਹੀ ਹੈ, ਇਹਨੂੰ ਪੰਜਾਬ ਤੇ ਕਸ਼ਮੀਰ ਦੇ ਸੰਦਰਭ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਉਹ ਚਰਚਾ ਜਿਹੜੀ ਹੈ ਰਾਜ ਸਭਾ ਟੀਵੀ ਦੇ ਉੱਪਰ ਮੈਂ ਆਪ ਦੇਖੀ ਹੈ ਨਾ ਜੀ। ਚਰਚਾ ਇਸ ਗੱਲ ਦੇ ਉੱਪਰ ਹੋ ਰਹੀ ਸੀਗੀ ਕਿ ਉੜੀ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਭਾਰਤ ਦੀ ਸਟ੍ਰੈਟੇਜੀ ਕੀ ਹੋਵੇ, ਉੜੀ ਅਟੈਕ ਐਂਡ ਰਿਸਪੌਂਸ ਸਟ੍ਰੈਟੇਜੀ, ਇਸ ਗੱਲ ਦੇ ਉੱਪਰ ਚਰਚਾ ਸੀ। ਔਰ ਜਿਹੜਾ ਸਵਾਲ ਦੀ ਉਹ ਕਰਨਲ ਹੈ, ਉਹ ਫੌਜੀ ਰਿਟਾਇਰਡ ਹੈ, ਜਿਹੜਾ ਅਨਿਲ ਕੌਲ ਹੈ ਜੀ, ਉਹ ਸਿਰਫ ਜਿਸ ਤਰ੍ਹਾਂ ਇਹ ਕਹਿੰਦੇ ਨੇ ਵੀ ਸਿਕਿਉਰਿਟੀ ਐਕਸਪਰਟ ਸਿਰਫ ਇੰਨੀ ਗੱਲ ਨਹੀਂ ਹੈ, ਉਹ ਫੌਜੀ ਰਿਟਾਇਰਡ ਹੈ ਤੇ ਕਰਨਲ ਹੈ ਜੀ। ਉਹਨੇ ਸਵਾਲ ਉਹਨੂੰ ਇਹ ਕੀਤਾ ਗਿਆ ਸੀਗਾ ਕਿ ਕਿਸ ਤਰ੍ਹਾਂ ਦਾ ਜਿਹੜਾ ਪੈਮਾਨਾ ਆ ਉਹ ਹੋਣਾ ਚਾਹੀਦਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹਨੇ ਇਹੀ ਗੱਲ ਕਹੀ ਜਿਸ ਤਰ੍ਹਾਂ KPS ਗਿੱਲ ਨੇ ਪੰਜਾਬ ਦੇ ਵਿੱਚ ਖਾੜਕੂਆਂ ਦੇ ਰਿਸ਼ਤੇਦਾਰਾਂ ਨੂੰ ਘਰੋਂ ਕੱਢ ਕੇ ਮਾਰਿਆ, ਉਸੇ ਤਰ੍ਹਾਂ ਹੀ ਜਿਹੜਾ 4 ਜਣਿਆਂ ਦਾ DNA ਹੋਇਆ ਜੀ, ਇਸ DNA ਨੂੰ ਆਧਾਰ ਬਣਾ ਕੇ ਤੁਸੀਂ ਜਿਹੜੇ ਲੋਕਲ ਬੰਦੇ ਇਹਨਾਂ ਦੇ ਹੈ ਨੇ ਰਿਸ਼ਤੇਦਾਰ ਦੇ, ਉਹਨਾਂ ਨੂੰ ਆਈਡੈਂਟੀਫਾਈ ਕਰਕੇ ਮਾਰੋ। ਉੱਥੇ ਇਹਨਾਂ ਨੂੰ ਹਮਲਾ ਕਰੋ ਜਿੱਥੇ ਇਹਨਾਂ ਨੂੰ ਪਤਾ ਲੱਗੇ ਜੀ। ਔਰ ਕਮਾਲ ਦੀ ਗੱਲ ਇਹ ਆ ਕਿ ਉਸ ਪੈਨਲ ਦੇ ਵਿੱਚ ਸਿਰਫ ਉਹ ਇਕੱਲਾ ਬੰਦਾ ਨਹੀਂ ਹੈ, ਉਸ ਤੋਂ ਇਲਾਵਾ 4 ਜਣੇ ਹੋਰ ਨੇ। ਆਰਪਾ ਖਾਨਮ ਸ਼ੇਰਵਾਨੀ ਐਂਕਰ ਹੈ, ਰਾਜ ਸਭਾ ਟੀਵੀ ਦੀ ਪ੍ਰਾਈਮ ਟਾਈਮ ਦੀ ਡਿਬੇਟ ਚਲਾਉਂਦੀ ਹੈ, ਸੀਨੀਅਰ ਜਰਨਲਿਸਟ ਹੈ। ਵਿਨੋਦ ਸ਼ਰਮਾ ਸੀ, ਪੋਲੀਟੀਕਲ ਐਡੀਟਰ ਹੈ ਹਿੰਦੁਸਤਾਨ ਟਾਈਮਸ ਦਾ। ਉਮਾ ਸਿੰਘ ਸੀ, ਰਿਟਾਇਰਡ ਪ੍ਰੋਫੈਸਰ ਹੈ JNU ਦੀ ਜੀ। ਫੋਰਨ ਡਿਪਲੋਮੈਟ, ਆਪਣਾ ਫਾਰਮਰ ਡਿਪਲੋਮੈਟ ਵੀ ਬੈਠਾ ਹੋਇਆ ਸੀ ਉੱਥੇ ਇੰਡੀਆ ਦਾ, ਸ਼੍ਰੀਕਾਂਤ ਸ਼ਰਮਾ ਜੀ। तो ਸਾਰੇ ਬੰਦਿਆਂ ਦੇ ਵਿੱਚੋਂ ਕਿਸੇ ਇੱਕ ਵੀ ਬੰਦੇ ਨੇ ਇਸ ਗੱਲ ਦੇ ਉੱਪਰ ਕੋਈ ਐਕਸੈਪਸ਼ਨ ਨਹੀਂ ਲਿਆ। ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਮਤਲਬ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਮ ਨਾਗਰਿਕ ਨੇ ਜਿਹੜੇ ਉਹਨਾਂ ਨੂੰ ਮਾਰਨ ਦੀ ਗੱਲ ਕਰ ਰਹੇ। ਇੱਕ ਵੀ ਬੰਦੇ ਨੇ, ਇਹ ਨਹੀਂ ਕਿ ਇਕੱਲੀ ਅਨਿਲ ਕੌਲ ਨੇ ਕਹਿ ਦਿੱਤੀ ਤੇ ਬਸ ਉਸ ਤੇ ਇਕੱਲੇ ਦੀ ਗੱਲ ਆ ਜੀ। ਉਸ ਮੰਚ ਦੇ ਉੱਪਰ ਵੀ ਉਸ ਤੋਂ ਇਲਾਵਾ 4 ਜਣੇ ਹੋਰ ਨੇ, 4 ਦੇ ਵਿੱਚੋਂ ਕਿਸੇ ਬੰਦੇ ਨੇ ਇਸ ਗੱਲ ਤੇ ਨਹੀਂ ਕਿਹਾ ਵੀ ਅਸੀਂ ਇਸ ਗੱਲ ਨਾਲ ਇਤਫਾਕ ਨਹੀਂ ਰੱਖਦੇ, ਇਹਨਾਂ ਦਾ ਵਿਚਾਰ ਹੋ ਸਕਦਾ, ਸਾਡਾ ਨਹੀਂ ਹੈਗਾ ਜੀ। ਤੇ ਇਹ ਤੋਂ ਇੰਨੀ ਗੱਲ ਦਾ ਪਤਾ ਲੱਗਦੀ ਹੈ ਕਿ ਘੱਟੋ ਘੱਟ ਚਾਹੇ ਕੋਈ ਇਸ ਗੱਲ ਦੀ ਵਕਾਲਤ ਨਾ ਕਰ ਰਿਹਾ ਹੋਵੇ ਆਪਣੇ ਤੌਰ ਦੇ ਉੱਪਰ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਜੀ, ਪਰ ਇੱਕ ਮੂਕ ਸਹਿਮਤੀ ਹੈ ਜਿਹੜੀ ਉਹ ਉਹਨਾਂ ਦੇ ਵੱਲੋਂ ਹੈਗੀ ਹੈ ਜੀ। ਦੂਸਰੀ ਗੱਲ ਇਹ ਹੈ ਕਿ ਮਾਨਸਿਕਤਾ ਦੀ ਤੁਸੀਂ ਗੱਲ ਕੀਤੀ ਕਿ ਇਹ ਕਿਸ ਤਰ੍ਹਾਂ ਦੀ ਹੈ। ਮਾਨਸਿਕਤਾ ਦਾ ਦੇਖੋ ਬਹੁਤ ਸਪਸ਼ਟ ਆ ਕਿ ਤੁਸੀਂ ਕਿਸ ਤਰ੍ਹਾਂ ਦਾ ਕੰਮ ਕਰਦੇ ਹੋ, ਮਨੁੱਖੀ ਜਾਨਾਂ ਨੂੰ
ਖਤਮ ਕਰਨ ਦੀ ਆਮ ਲੋਕਾਂ ਨੂੰ, ਕਿਸੇ ਬੰਦੇ ਨੇ ਬੰਦੂਕ ਚੁੱਕੀ ਹੋਵੇ ਚਲੋ ਸਟੇਟ ਕਹਿ ਸਕਦੀ ਹੈ ਕਿ ਇਹਨੇ ਬੰਦੂਕ ਚੁੱਕੀ ਹੋਈ ਆ, ਅਸੀਂ ਇਸ ਕਰਕੇ ਇਹਨੂੰ ਮਾਰ ਰਹੇ ਹਾਂ। ਕੋਈ ਬੰਦਾ ਉਹਦਾ ਰਿਸ਼ਤੇਦਾਰ ਆ, ਮਹਿਜ਼ ਇਸ ਗੱਲ ਕਰਕੇ ਤੁਸੀਂ ਮਾਰੋ ਕਿ ਤੁਹਾਡੇ ਦਾ ਰਿਸ਼ਤੇਦਾਰ ਆ, ਫਿਰ ਉਸ ਗੱਲ ਨੂੰ ਤੁਸੀਂ ਗਲੋਰੀਫਾਈ ਕਰਕੇ ਦੱਸੋ, ਬੜਾ ਚਮਕਾ ਕੇ ਦੱਸੋ ਔਰ ਬੜਾ ਕਹੋ ਕਿ ਬਹੁਤ ਕਾਮਯਾਬ ਕੰਮ ਸੀਗਾ ਤੇ ਹੁਣ ਦੁਬਾਰਾ ਦੂਜੇ ਕਿੱਸੇ ਦੇ ਵਿੱਚ ਵੀ ਏਦਾਂ ਹੋਣਾ ਚਾਹੀਦਾ ਹੈ। ਤੇ ਇਹ ਸਪਸ਼ਟ ਹੈ, ਮਤਲਬ ਆਪਾਂ ਜਾਣਦੇ ਹਾਂ ਇਤਿਹਾਸ ਦੇ ਵਿੱਚ ਵੀ ਜਦੋਂ ਤਾਕਤ ਹੱਥ ਦੇ ਵਿੱਚ ਆਉਂਦੀ ਹੈ ਉਦੋਂ ਇਹ ਇਸ ਤਰ੍ਹਾਂ ਕਰਦੇ ਨੇ। ਜਿੰਨੀ ਇਹ ਬ੍ਰਾਹਮਣਵਾਦੀ ਸੋਚ ਹੈਗੀ ਆ ਉਹਦੇ ਵਿੱਚ ਹੀ ਤੱਕ ਪਿਆ ਹੋਇਆ, ਬੰਦਿਆਂ ਨੂੰ ਜਿਉਂਦੇ ਵੀ ਸਾੜਨਾ, ਮਤਲਬ ਇੱਕ ਅਣਮਨੁੱਖੀ ਭਾਵਨਾ ਮੈਂ ਕਹੂੰਗਾ ਕਿ ਇਹ ਕੋਈ ਆਮ ਇਨਸਾਨੀ ਭਾਵਨਾ ਨਹੀਂ ਹੈ ਕਿ ਜਿਹਦੇ ਵਿੱਚੋਂ ਇਹ ਗੱਲਾਂ ਨਿਕਲ ਸਕਦੀਆਂ ਹੋਣ। ਬਹੁਤ ਜਿਹੜੀ ਅਣਮਨੁੱਖੀ ਬਿਰਤੀ ਆ ਉਹਦੇ ਵਿੱਚੋਂ ਹੀ ਇਹ ਗੱਲ ਨਿਕਲ ਸਕਦੀ ਹੈ। ਜੀ ਪਰਮਜੀਤ ਸਿੰਘ ਜੀ, ਤੁਸੀਂ ਇਸ ਗੱਲ ਨੂੰ ਮੰਨੋ ਔਰ ਇਸ ਗੱਲ ਦੀ ਵਕਾਲਤ ਕਰੋ ਕਿ ਅੱਗੇ ਹੋਰ ਹੋਣੀ ਚਾਹੀਦੀ। ਜੀ ਪਰਮਜੀਤ ਸਿੰਘ ਜੀ, ਤੁਸੀਂ ਅਣਮਨੁੱਖੀ ਵਰਤਾਰੇ ਦੀ ਗੱਲ ਕੀਤੀ ਹੈ ਤੇ ਉਹੀ ਮਾਨਸਿਕਤਾ ਦੀ ਤੁਸੀਂ ਕਹਿ ਰਹੇ ਹੋ ਵੀ ਇਹ ਦੇਣ ਹੈਗੀ ਹੈ। ਤੇ ਜਦੋਂ ਅਸੀਂ ਪੰਜਾਬ ਕਸ਼ਮੀਰ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹਾਂ, ਤੁਸੀਂ ਕੀ ਸਮਝਦੇ ਹੋ ਵੀ ਜਿਹੜੀ ਇਹ ਲਾਈਨ ਲਈ ਜਾ ਰਹੀ ਹੈ, ਤੇ ਪਹਿਲਾਂ ਵੀ ਖੈਰ ਇਹ ਏਦਾਂ ਹੀ ਰਹੀ ਹੈ, ਜਿਹੜੀਆਂ ਰਿਪੋਰਟਸ ਆਉਂਦੀਆਂ ਰਹੀਆਂ ਨੇ, ਤੇ ਹੁਣ ਇਹ ਸਿੱਧੇ ਤੌਰ ਤੇ ਏਦਾਂ ਦੀ ਲਾਈਨ ਚੱਲ ਰਹੀ ਹੈ। ਤੇ ਖਾਸ ਕਰਕੇ ਜਦੋਂ ਅਸੀਂ ਗੁਆਂਢੀ ਮੁਲਕਾਂ ਦੇ ਨਾਲ, ਪਾਕਿਸਤਾਨ ਦੇ ਨਾਲ ਜਾਂ ਚੀਨ ਦੇ ਨਾਲ ਵੀ ਦੇਖਦੇ ਹਾਂ ਤਾਂ ਉਹ ਇੱਕ ਟਕਰਾਅ ਦੀ ਜਿਹੜੀ ਲਾਈਨ ਹੈਗੀ ਹੈ ਉਹ ਸਾਹਮਣੇ ਉੱਭਰ ਕੇ ਆ ਰਹੀ ਹੈ। ਇਹ ਸਾਰੀ ਸਿਚੁਏਸ਼ਨ ਨੂੰ ਤੁਸੀਂ ਐਂਡ ਦੇ ਵਿੱਚ ਕੀ ਸਮਝਦੇ ਹੋ ਵੀ ਇਹ ਇਸ ਖਿੱਤੇ ਨੂੰ, ਜਿਹੜਾ ਸਾਊਥ ਏਸ਼ੀਆ ਦਾ ਖਿੱਤਾ ਹੈਗਾ, ਉਹਨੂੰ ਕਿਸ ਡਾਇਰੈਕਸ਼ਨ ਵੱਲ ਲੈ ਕੇ ਜਾ ਰਹੀ ਹੈ? ਦੇਖੋ, ਕਾਫੀ ਦੇਰ ਤੋਂ ਹੀ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਇਹ ਖਿੱਤਾ ਜਿਹੜਾ ਆ ਇਹਦੇ ਹਾਲਾਤ ਬਹੁਤ ਤਣਾਅਪੂਰਨ ਨੇ ਜੀ, ਤੇ ਮਤਲਬ ਵਿਸਫੋਟਕ ਨੇ, ਨਹੀਂ ਵਾਪਰ ਰਿਹਾ, ਕੁਛ ਵੀ ਨਹੀਂ ਵਾਪਰ ਰਿਹਾ। ਜੇ ਵਾਪਰਨ ਤੇ ਆਵੇ ਤਾਂ ਮਤਲਬ ਇਹ ਪੂਰਾ ਕਹਿ ਲਈਏ ਕਿ ਖਦਸ਼ੇ ਇੰਨੇ ਜ਼ਿਆਦਾ ਨੇ ਜਾਂ ਜ਼ਮੀਨੀ ਹਕੀਕਤਾਂ ਇੱਥੋਂ ਦੀਆਂ ਇਸ ਤਰ੍ਹਾਂ ਨੇ ਜੀ। ਆਪਸੀ ਜਿਹੜਾ ਤਣਾਅ ਆ ਦੇਸ਼ਾਂ ਦਾ, ਖਾਸ ਕਰਕੇ ਭਾਰਤ ਪਾਕਿਸਤਾਨ ਦਾ, ਤੇ ਪੂਰੇ ਸਮੁੱਚੇ ਖਿੱਤੇ ਦੇ ਹਾਲਾਤ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਹਨ ਕਿ ਇਹ ਬਹੁਤ, ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਦੀ ਹਾਲਾਤ ਬਾਰੇ ਬਹੁਤ ਤਰਲ ਆਏ, ਕੁਝ ਵੀ ਵਾਪਰ ਸਕਦਾ ਕਿਸੇ ਵੀ ਸਮੇਂ ਜੀ। ਤੋ ਉਸਦੇ ਵੱਲ ਨੂੰ ਹੀ ਸਾਰਾ ਇਸ਼ਾਰਾ ਹੋ ਰਿਹਾ ਹੈ। ਜਿਸ ਤਰ੍ਹਾਂ ਦੇ ਨਾਲ ਮੈਂ ਤਾਂ ਹੁਣ ਹੈਰਾਨ ਸੀਗਾ, ਜਿਸ ਤਰ੍ਹਾਂ ਦੇ ਨਾਲ ਆਉਡੀ ਦੀ ਘਟਨਾ ਤੋਂ ਬਾਅਦ ਮੀਡੀਆ ਦੇ ਉੱਪਰ ਇਸ ਗੱਲ ਦੀ ਵਕਾਲਤ ਕੀਤੀ ਜਾ ਰਹੀ ਹੈ ਔਰ ਇੱਕ ਪੂਰਾ ਮਾਹੌਲ ਬਣਾਇਆ ਜਾ ਰਿਹਾ ਸੀਗਾ ਕਿ ਏਦਾਂ ਕਰ ਲਓ ਜੀ, ਐਂ ਕਰ ਦਿਓ, ਹਮਲਾ ਕਰ ਦਿਓ, ਪਾਕਿਸਤਾਨ ਨੂੰ ਸਬਕ ਸਿਖਾਓ। ਮਤਲਬ ਜਿੰਨੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਜੰਗ ਦੀ ਵਕਾਲਤ ਇਹਨਾਂ ਦਿਨਾਂ ਦੇ ਦੌਰਾਨ ਕੀਤੀ ਗਈ ਆ ਜੀ, ਸ਼ਾਇਦ ਹੀ ਕੋਈ ਜ਼ਿੰਮੇਵਾਰ ਮੀਡੀਆ ਇਸ ਤਰ੍ਹਾਂ ਦੀ ਗੱਲ ਕਰਦਾ। ਬਹੁਤ ਥੋੜੀਆਂ ਆਵਾਜ਼ਾਂ ਸੀਗੀਆਂ ਜਿਨ੍ਹਾਂ ਨੇ ਇਹ ਕਿਹਾ ਕਿ ਠੀਕ ਆ, ਮਤਲਬ ਉਹ ਆਪਣੇ ਪੱਖ ਤੋਂ ਗੱਲ ਕਰਦੇ ਸੀ। ਉਹਨਾਂ ਨੇ ਕਿਹਾ ਕਿ ਠੀਕ ਆ, ਤੁਹਾਡੀਆਂ ਭਾਵਨਾਵਾਂ ਭੜਕੀਆਂ ਹੋਈਆਂ ਨੇ, ਤੁਹਾਡੇ ਫੌਜੀਆਂ ਦੇ ਨਾਲ ਇਸ ਤਰ੍ਹਾਂ ਵਾਪਰਿਆ, ਸਾਰਾ ਹੋਇਆ, ਪਰ ਘੱਟੋ ਘੱਟ ਕੋਈ ਗੱਲ ਤਾਂ ਸਮਝਦਾਰੀ ਵਾਲੀ ਕੀਤੀ ਜਾਣੀ ਚਾਹੀਦੀ ਹੈ। ਤੋ ਸਰਕਾਰ ਤੋਂ ਲੈ ਕੇ ਮੀਡੀਆ ਤੱਕ ਦਾ ਰਵੱਈਆ ਜਿਹੜਾ ਆ ਉਹ ਇਹੀ ਹੈ ਕਿ ਲੋਕਾਂ ਦੇ ਵਿੱਚ ਇਸ ਗੱਲ ਦੀ, ਭਾਰਤ ਦੇ ਲੋਕਾਂ ਦੇ ਵਿੱਚ ਜਸਟੀਫਿਕੇਸ਼ਨ ਸਟੱਡੀ ਕੀਤੀ ਜਾ ਸਕੇ। ਉਹਦੇ ਵਿੱਚ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਕਹੇ ਜਾ ਸਕਦੇ, ਖਾਸ ਤੌਰ ਦੇ ਉੱਪਰ ਇਸ ਪੂਰੇ ਖਿੱਤੇ ਦੇ ਵਾਸਤੇ। ਜਿਸ ਤਰ੍ਹਾਂ ਦੀਆਂ ਦੋਵੇਂ ਤਾਕਤਾਂ ਨੇ, ਜਿਸ ਤਰ੍ਹਾਂ ਦੀ ਭਾਰਤ ਪਾਕਿਸਤਾਨ ਦਾ ਪਿਛਲਾ ਸਾਰਾ ਹਿਸਟਰੀ ਪਈ ਆ, ਔਰ ਜਿੱਦਾਂ ਦੇ ਇਸ ਖਿੱਤੇ ਦੇ ਵਿੱਚ ਬਾਕੀ ਤਾਕਤਾਂ ਦੇ ਹਿੱਤ ਜੁੜੇ ਹੋਏ ਨੇ ਜੀ, ਉਹਨੂੰ ਮਿਲਾ ਕੇ ਹਾਲਾਤ ਕਾਫੀ ਆਪਾਂ ਕਹਿ ਸਕਦੇ ਹਾਂ ਕਿ ਸਥਿਰ ਨਹੀਂ ਹੈਗੇ, ਡਾਵਾਡੋਲ ਨੇ ਜੀ। ਪਰਮਜੀਤ ਸਿੰਘ ਜੀ, ਇਹ ਸਾਰੀ ਸਿਚੁਏਸ਼ਨ ਦੇ ਹਵਾਲੇ ਨਾਲ ਇੰਟਰਨੈਸ਼ਨਲ ਕਮਿਊਨਿਟੀ ਬਾਰੇ ਤੁਹਾਡੇ ਕੀ ਵਿਚਾਰ ਨੇ ਕਿ ਜਿਵੇਂ ਉਹ ਇਸ ਸਿਚੁਏਸ਼ਨ ਨਾਲ ਡੀਲ ਕਰ ਰਹੀ ਹੈ, ਭਾਵੇਂ ਉਹ ਯੂਨਾਈਟਿਡ ਨੇਸ਼ਨਸ ਦਾ ਹੋ ਗਿਆ ਜਾਂ ਉਹ ਅਮਰੀਕਾ ਦਾ ਹੋ ਗਿਆ ਜਾਂ ਹੋਰ ਦੇਸ਼ ਹੋ ਗਏ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਇੰਟਰਨੈਸ਼ਨਲ ਕਮਿਊਨਿਟੀ ਦੇ ਵੀ ਕਿਸੇ ਵੀ ਖਿੱਤੇ ਦੇ ਵਿੱਚ ਆਪਣੇ ਹਿੱਸੇ ਨੇ ਔਰ ਉਹਦੇ ਵਿੱਚ ਹੁਣ ਖਾਸ ਤੌਰ ਦੇ ਉੱਪਰ ਜਿਹੜੀਆਂ ਆਪਾਂ ਕਹੀਏ ਕਿ ਫੈਸਲਾ ਕੁਨ ਤਾਕਤਾਂ ਨੇ ਦੁਨੀਆ ਦੀਆਂ ਜੀ, ਉਹਨਾਂ ਦੇ ਬਾਰੇ ਦੇ ਵਿੱਚ ਤਾਂ ਕੋਈ ਦੋ ਰਾਏ ਹੀ ਨਹੀਂ ਹੈਗੀ। ਉਹ ਕਿਸੇ ਵੀ ਖਿੱਤੇ ਦੇ ਹਾਲਾਤ ਬਾਰੇ ਉਹਨਾਂ ਦਾ ਨਜ਼ਰੀਆ ਉਹਨਾਂ ਦੇ ਆਪਣੇ ਹਿੱਤਾਂ ਤੋਂ ਨਿਰਧਾਰਿਤ ਹੁੰਦਾ ਕਿ ਉਹਨਾਂ ਦੇ ਆਪ ਕਹਿੰਦੇ ਨੇ। ਉਹਦੇ ਵਿੱਚ ਆਪਾਂ ਨੂੰ ਹੁਣ ਸਪਸ਼ਟ ਆ ਰਿਹਾ ਆ, ਖਾਸ ਕਰਕੇ ਅਮਰੀਕਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਭਾਰਤ ਦੇ ਮਾਮਲੇ ਦੇ ਵਿੱਚ ਇਹ ਸਾਰੇ ਜਿਹੜੇ ਪਾਕਿਸਤਾਨ ਨਾਲ ਸੰਬੰਧਿਤ ਮਾਮਲੇ ਹੈ ਉਹਨਾਂ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਉਹਨਾਂ ਨੂੰ ਪਾਕਿਸਤਾਨ ਨੂੰ ਲਗਭਗ
ਥੋੜਾ ਧੱਕਾ ਦਿੱਤਾ ਜਾ ਰਿਹਾ ਹੈ ਇਹਨਾਂ ਦੇ ਹੱਕ ਦੇ ਵਿੱਚ ਸਾਰੀ ਗੱਲਬਾਤ ਜਿਹੜੀ ਆ ਰਹੀ ਹੈ। ਪਰ ਦੂਸਰੇ ਪਾਸੇ ਜਿਸ ਤਰ੍ਹਾਂ ਦੇ ਨਾਲ ਚਾਈਨਾ ਦੇ ਹਿੱਤ ਜੁੜੇ ਹੋਏ ਨੇ ਪਾਕਿਸਤਾਨ ਦੇ ਨਾਲ, ਆਪਾਂ ਨੂੰ ਇਹ ਵੀ ਪਤਾ ਹੈ ਕਿ ਉਹ ਉਹਨਾਂ ਦੇ ਹਿੱਤ ਦੇ ਉੱਪਰ ਆ ਕੇ ਖੜਦਾ ਹੈ ਜੀ। ਇੰਟਰਨੈਸ਼ਨਲ ਕਮਿਊਨਿਟੀ ਨੂੰ ਜਿਸ ਤਰ੍ਹਾਂ ਦਾ ਆਪਾਂ ਕਹੀਏ ਕਿ ਇੱਕ ਜ਼ਿੰਮੇਵਾਰੀ ਵਾਲਾ ਰਵੱਈਆ ਹੋਣਾ ਚਾਹੀਦਾ, ਉਹ ਤਾਂ ਨਹੀਂ ਹੈਗਾ। ਔਰ ਨਾ ਹੀ ਇਸ ਤਰ੍ਹਾਂ ਦੀ ਆਸ ਅੱਜ ਕੱਲ੍ਹ ਕੋਈ ਵੀ ਕਰਦਾ ਆ ਇਹਨਾਂ ਦੇਸ਼ਾਂ ਤੋਂ, ਹਨਾ ਜੀ। ਕਿਉਂਕਿ ਪਤਾ ਆ ਕਿ ਚਾਹੇ ਯੂਨਾਈਟਿਡ ਨੇਸ਼ਨਜ਼ ਹੈ, ਕੁਛ ਵੀ ਹੈ, ਉਹ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਹਿੱਤਾਂ ਤੋਂ ਹੀ ਏਜੰਡੇ ਉੱਥੇ ਲਿਖੇ ਜਾਂਦੇ ਨੇ। ਇੰਗਲੈਂਡ ਦੇ ਵਿੱਚ ਤੁਸੀਂ ਦੇਖੋ ਬੀਤੇ ਸਮੇਂ ਦੇ ਦੌਰਾਨ 2 ਰਿਪੋਰਟਾਂ ਜਾਰੀ ਹੋਈਆਂ ਤੇ ਇੱਕ ਰਿਪੋਰਟ ਦੇ ਵਿੱਚ ਤਾਂ ਬਹੁਤ ਵਿਸਤਾਰ ਦੇ ਵਿੱਚ ਕਰਕੇ ਉਹਨੇ ਇਰਾਕ ਜੰਗ ਦੇ ਬਾਰੇ ਲਿਖਿਆ ਕਿ ਇੰਗਲੈਂਡ ਨੂੰ ਇਸ ਜੰਗ ਦੇ ਵਿੱਚ ਇਸ ਕਰਕੇ ਪਾਇਆ ਗਿਆ ਕਿਉਂਕਿ ਪਾਵਰ ਦੇ ਗਲਿਆਰਿਆਂ ਦੇ ਵਿੱਚ, ਸੱਤਾ ਦੇ ਗਲਿਆਰਿਆਂ 'ਚ ਵਿਚਰਨ ਵਾਲੇ ਚੋਣਵੇਂ ਜਿਹੇ ਬੰਦਿਆਂ ਨੂੰ ਲੱਗਦਾ ਸੀਗਾ ਕਿ ਏਦਾਂ ਕੀਤਾ ਜਾਣਾ ਚਾਹੀਦਾ ਜੀ, ਹਨਾ। ਇਸ ਕਰਕੇ ਉਹਨਾਂ ਨੇ ਇਹ ਨਤੀਜਾ ਕੱਢਿਆ। ਉਹਦੇ 'ਚ ਕਾਫੀ ਜ਼ਿਆਦਾ ਐਵੀਡੈਂਸ ਤੇ ਹੋਰ ਉਹਨਾਂ ਨੇ ਆਰਗੂਮੈਂਟ ਵੀ ਆਪਣਾ ਉਹਦੇ ਵਿੱਚ ਦਲੀਲ ਬਕਾਇਦਾ ਦੇ ਕੇ ਇਸ ਨਤੀਜੇ ਦੇ ਉੱਪਰ ਪਹੁੰਚੇ ਨੇ। ਉਹੀ ਹਾਲਾਤ ਨੇ ਜੋ ਫੈਸਲਾਕੁਨ ਤਾਕਤਾਂ ਹੈਗੀਆਂ ਨੇ, ਉਹਨਾਂ ਨੂੰ ਜਿਸ ਤਰ੍ਹਾਂ ਲੱਗਦਾ ਆਪਣਾ ਉਹਦੇ ਮੁਤਾਬਕ ਹੀ ਨੀਤੀ ਬਣਦੀ ਹੈ ਜਾਂ ਹੁੰਦੀ ਹੈ। ਆਪਾਂ ਕਹੀਏ ਕਿ ਮੁੱਦਿਆਂ ਨੂੰ ਹੱਲ ਕਰਨ ਦੇ ਵੱਲ ਜਾਂ ਕਿਸੇ ਕਿੱਤੇ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਏਦਾਂ ਦੀ ਬਹੁਤੀ ਆਸ ਹੈ ਨਹੀਂ ਔਰ ਨਾ ਹੀ ਹੋ ਰਿਹਾ ਜੀ। ਵਿਹਾਰਕਤਾ ਦੇ ਪੱਧਰ ਤੇ ਤਾਂ ਇਹ ਗੱਲ ਹੈ ਜੀ। ਪਰਮਜੀਤ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਇਹਨਾਂ ਸਾਰੇ ਇਸ਼ੂਜ਼ ਦੇ ਉੱਪਰ ਸਾਡੇ ਦਰਸ਼ਕਾਂ ਦੇ ਨਾਲ, ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਵਿਊਅਰਸ, ਇਸੇ ਦੇ ਨਾਲ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਤੇ ਉਮੀਦ ਕਰਦੇ ਹਾਂ ਕਿ ਜਿਹੜਾ ਅੱਜ ਦਾ ਸ਼ੋਅ ਸੀਗਾ ਇਹ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਕੱਲ ਨੂੰ ਫਿਰ ਕੁਝ ਹੋਰ ਮੁੱਦਿਆਂ ਦੇ ਨਾਲ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।